ਆ ਕੇ ਪੀਰ ਸਾਹਿਬ ਬਹਿ ਗਏ ਜਨਾਬ। ਮਰਾਸੀ ਜਿਹੜਾ ਹੁੱਕਾ ਪਾਉਣ ਲੱਗ ਪਿਆ। ਪੀਰ ਦੀ ਬੜੀ ਖਿਦਮਤ ਤੋਂ ਆਦਿਆ ਤੇ ਬੜੀ ਬੱਲੇ ਬੱਲੇ ਜਨਾਬ ਪੀਰ ਸਾਹਿਬ ਆ ਗਏ ਨੇ, ਪੀਰ ਸਾਹਿਬ ਆ ਗਏ ਨੇ। ਸਾਰੇ ਜੱਟ ਨਾ ਪੀਰ ਦੀ ਖਿਦਮਤ ਕਰਨ ਲੱਗ ਪਏ। ਕੋਈ 1000 ਰੁਪਇਆ ਦਿੰਦੇ, ਪੀਰ ਸਾਹਿਬ ਥਾਪੜਾ ਮਾਰ ਕੇ ਦੁਆ ਦਿੰਦੇ ਨੇ, ਜਿਉਂਦਾ ਹੀ ਰਹੋ ਬੱਚਿਆ। ਉਹ ਜਨਾਬ ਕਰਦਿਆਂ ਕਰਦਿਆਂ ਕੋਈ 500 ਦਿੰਦੇ, ਕੋਈ 1000 ਦਿੰਦੇ, ਕੋਈ 2000 ਦਿੰਦੇ। ਪੀਰ ਹਰੀ ਉਹਨੂੰ ਥਾਪੜਾ ਮਾਰ ਦਿੰਦੇ ਤੇ ਦੁਆ ਦਿੰਦੇ ਨੇ। ਮਰਾਸੀ ਜਿਹੜਾ ਸੀ ਉਹ ਹੁੱਕਾ ਪਾਉਂਦਾ ਰਿਹਾ, ਵੇਂਦਾ ਰਿਹਾ। ਉਹਨੇ ਕਿਹਾ ਯਾਰ ਗੱਲ ਇਹ ਸਾਰੇ ਹੀ ਦੁਆ ਲੈ ਗਏ ਨੇ, ਮੈਂ ਹੀ ਰਹਿ ਗਿਆ ਵਾਂ। ਫਿਰ ਹੁੱਕਾ ਸ਼ੁੱਕਾ ਪਾ ਕੇ ਜਿਸ ਵੇਲੇ ਉਹਨੇ ਟੋਪੀ ਰੱਖੀ ਨਾ, ਤੇ ਜਿੱਥੇ ਹੁੱਕਾ ਪਾਉਂਦਾ ਸੀ ਨਾ ਪਿਆ, ਪੀਰ ਹਰਾਂ ਦੇ ਅੱਗੇ ਹੁੱਕਾ ਰੱਖ ਕੇ ਤੇ ਉੱਥੇ ਗਿਆ। ਕਮ ਅਜ਼ ਕਮ ਕੋਈ 15 ਕਦਮ ਉਹ ਪਿਛਾਂ ਗਿਆ। ਉਹਨੇ 500 ਦਾ ਨੋਟ ਇੱਕ ਕੱਢਿਆ ਵਿੱਚੋਂ, ਛਿੱਕ ਛੱਕ ਕੇ ਔਖਿਆਂ ਹੋ ਗਏ। ਉਹ ਜਿਸ ਵੇਲੇ ਨੋਟ ਕੱਢਿਆ ਤੋਂ ਸਾਈਂ ਕਰਕੇ ਲੰਮਾ ਕੀਤਾ, ਖੋਤੀ ਦੇ ਕੰਨ ਹਾਰ। ਜਿਸ ਵੇਲੇ ਉਹ ਪੂਰਾ ਸਿੱਧਾ ਹੋ ਗਿਆ ਨਾ ਨੋਟ, ਮਰਾਸੀ ਨੇ ਇੰਜ ਕਰਕੇ ਖੜਾ ਕੀਤੇ ਆ ਨੋਟ ਤੇ ਫੁੰਮਣੀਆਂ ਪਾਉਂਦਾ ਨੇ, ਇੰਜ ਕਰਕੇ ਬੱਲੇ ਬਾਸ਼ੋ। ਜਿਸ ਵੇਲੇ ਫੁੰਮਣੀਆਂ ਪਾਉਂਦਾ ਲਗਾਵੇ ਤੇ ਪੀਰ ਸਾਹਿਬ ਨੂੰ ਆਂਦਾ ਜੀ ਬਿਸਮਿਲ੍ਲਾ ਸਰਕਾਰ ਹੈ, ਸਾਡੀ ਤਰਫੋਂ ਵੀ ਕਬੂਲ ਫਰਮਾਓ। ਪੀਰ ਹਰਾਂ ਜਿਸ ਵੇਲੇ ਫੜ ਲਿਆ ਤੇ ਹੌਲੀ ਜਿਹਾ ਪੀਰ ਹਰਾਂ ਦੇ ਕੰਨ ਜਾਂਦਾ, ਸਰਕਾਰ ਮੈਂ ਮੀਰਜ਼ਾਦਾ ਜੇ, ਮੈਂ ਚੌਧਰੀ ਨਹੀਂ ਜੇ। ਇੰਜ ਕਰੋ 480 ਰੁਪਏ ਬਕਾਇਆ ਦੇ ਦਿਓ ਤੇ ਮੈਨੂੰ 20 ਦੀ ਦੁਆ ਬੜੀ ਹੈ। ਕਿਆ ਬਾਤ ਹੈ ਜੀ। ਤੇ ਜਿਹੜੇ ਜੱਟ ਸਨ ਉਹਨਾਂ ਆਖਿਆ ਵੀ ਬੜੀ ਕਮਾਲ ਦੀ ਗੱਲ ਹੈ ਯਾਰ ਜੀ, ਅਸੀਂ 500 ਹਜ਼ਾਰ ਦਿੱਤਾ ਤੇ ਮਰਾਸੀ ਹੋ ਕੇ ਤੇ ਪੀਰ ਹਰਾਂ ਦੇ ਕਾਨੇ ਜਾ ਕੇ ਆਂਦਾ, ਪੀਰ ਜੀ ਮੈਂ ਮੀਰਜ਼ਾਦਾ ਜੇ, ਤੁਹਾਡੀ ਮਿਹਰਬਾਨੀ ਆ 480 ਬਕਾਇਆ ਦੇ ਦੋ, ਮੈਨੂੰ 20 ਦੀ ਦੁਆ ਬੜੀ ਹੈ। ਫਿਰ ਉਹਨਾਂ ਬਕਾਇਆ ਦੇ ਦਿੱਤੇ? ਦੇਣਾ ਨਹੀਂ ਸੀ, ਗੱਲ ਜੀ ਹੋ ਗਈ ਸੀ। ਚੱਲ ਮਹੀਨਾ ਹੋ ਗਿਆ ਉਹਦੇ ਭਰਾ ਦਾ ਮੁੱਕ ਗਈ।